ਵਿੱਚ ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ।
ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ?
ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ,
ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ।
ਸੁਖਬੀਰ ਜੀ ਇੱਕ ਸਵਾਲ ਆ ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ।
ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ
ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ।
ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਈਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਈਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਈਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਈਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ
ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ?
ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਪਾਰਟੀ ਨੇ ਪਾਰਟੀਆਂ ਨੇ ਲੁੱਟਿਆ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ,
ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਨਾਲ। ਸੁਖਬੀਰ ਜੀ ਇੱਕ ਸਵਾਲ ਆ,
ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਕੇ ਦੂਜੀਆਂ ਪਾਰਟੀਆਂ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ ਜਿਹੜਾ ਉਹ ਜੇ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗੇ ਹੁੰਦੇ? ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਾਂ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਇਹ ਜਾਂ ਨਕਲੈਕ ਨਕੰਮਾ ਨਖਿੱਧ ਬੰਦਾ। ਆਮ ਆਦਮੀ ਕੋਈ ਸਾਲਾਂ ਦੇ ਵਿੱਚ ਪਾਰਟੀਆਂ ਨੇ ਲੁੱਟਾ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇੱਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਾਂ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ।
ਸੁਖਬੀਰ ਜੀ ਇੱਕ ਸਵਾਲ ਆ ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ।
ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ, ਨਕੰਮਾ, ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ, ਨਕੰਮਾ, ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ, ਨਕੰਮਾ, ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ, ਨਕੰਮਾ, ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ
ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ, ਨਕੰਮਾ, ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ, ਨਕੰਮਾ, ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ, ਨਕੰਮਾ, ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ, ਨਕੰਮਾ, ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ।
ਪਤਾ ਲੱਗ ਜੂ 2 ਮਹੀਨਿਆਂ ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ
ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ?
ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਿਹਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਿਹਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਿਹਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਿਹਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ,
ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ,
ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ।
ਸੁਖਬੀਰ ਜੀ ਇੱਕ ਸਵਾਲ ਆ ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ।
ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ
ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ? ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ। ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ? ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ। ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ? ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ। ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ? ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ। ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ।
ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ
ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ?
ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ,
ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ ਪਾਰਟੀਆਂ ਨੇ ਲੁੱਟੇ ਹੀ ਆ ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ ਪਾਰਟੀਆਂ ਨੇ ਲੁੱਟੇ ਹੀ ਆ ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ ਪਾਰਟੀਆਂ ਨੇ ਲੁੱਟੇ ਹੀ ਆ ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ ਪਾਰਟੀਆਂ ਨੇ ਲੁੱਟੇ ਹੀ ਆ ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ,
ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ।
ਸੁਖਬੀਰ ਜੀ ਇੱਕ ਸਵਾਲ ਆ ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ।
ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ
ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ।
ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਹੈ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ
ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ
ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਈਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਈਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਈਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ,
ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ,
ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ।
ਸੁਖਬੀਰ ਜੀ ਇੱਕ ਸਵਾਲ ਆ ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ।
ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ, ਨਕੰਮਾ, ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ, ਨਕੰਮਾ, ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ, ਨਕੰਮਾ, ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ, ਨਕੰਮਾ, ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ
ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ। ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ।
ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ
ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ?
ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ, ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਸੂਲ ਨਹੀਂ ਕਿਸੇ ਦਾ,
ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ ਐਜਾ ਨਕਲੈਕ ਨਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ,
ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ? ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਐਜਾ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ। ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ, ਲੱਗ ਜੀ ਪਤਾ ਲੱਗ ਜੀ। ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ, ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ?
ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੁਖਬੀਰ ਜੀ ਇੱਕ ਸਵਾਲ ਆ, ਜਿਹੜੀਆਂ ਪਾਰਟੀਆਂ ਦੇ ਵਰਕਰ ਜਾਂ ਐਮਐਲਏ ਛੱਡ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਹੈਗਾ? ਪਹਿਲੀ ਗੱਲ, ਜਿਹੜਾ ਦਾ ਅਸੂਲ ਨਹੀਂ ਕਿਸੇ ਦਾ, ਉਹ ਜੇ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ? ਕਿਵੇਂ ਦੇਖਦੇ ਹੋ ਪੂਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਹੈਗਾ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਕਿੰਨਾ ਕੁ ਰੁਪਇਆ ਲੱਗ ਚੁੱਕਿਆ ਹੈਗਾ ਆਮ ਆਦਮੀ ਪਾਰਟੀ ਦੇ ਹੁੰਦੇ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਕੋਈ। ਇਹ ਜਾਂ ਨਕਲੈਕ ਨਿਕੰਮਾ ਨਖਿੱਧ ਬੰਦਾ ਕੋਈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਗਾ ਕੋਈ ਪਾਰਟੀ ਨਹੀਂ ਆਈ ਪਿਛਲੇ ਸਾਲਾਂ ਦੇ ਵਿੱਚ, ਪਾਰਟੀਆਂ ਨੇ ਲੁੱਟੇ ਹੀ ਆ, ਜਿਹੜੀਆਂ ਪਾਰਟੀਆਂ ਨੇ ਲੁੱਟਿਆ ਪੰਜਾਬ ਬਚਾਉਂਦੇ ਫਿਰਦੇ ਆ। ਪਤਾ ਲੱਗ ਜੂ 2 ਮਹੀਨਿਆਂ 'ਚ ਲੱਗ ਜੀ ਪਤਾ ਲੱਗ ਜੂ। ਜੀ ਸ਼ੁਕਰੀਆ। ਤਾਂ ਅਸੀਂ ਸੁਖਬੀਰ ਜੀ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਉਹ ਕੀਤੀ ਆ, ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਤੁਹਾਡੇ ਸਾਹਮਣੇ ਨੇ, ਲੰਮੇ ਕਾਫਲੇ ਨੇ ਜਿਹੜੇ ਉਹ ਨਾਲ ਚੱਲ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਸਾਂਝੀ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ।